ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ FBI ਦੇ ਦੁਆਰਾ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਆ ਫੈਡਰਲ ਫਰਾਡ ਚਾਰजेस ਦੇ ਉੱਤੇ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਿ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਦੁਆਰਾ ਬੇਸਿਕਲੀ ਜਿਹਦੇ ਕਿ ਮਿਲੀਅਨਸ ਆਫ ਡਾਲਰ ਰੇਜ਼ ਕੀਤੇ ਹੁੰਦੇ ਆ ਉਹਨਾਂ ਨੇ ਸੀਕ੍ਰੇਟਲੀ ਕੇ ਤੇ ਹੋਰ ਜਿਹੜੇ ਹੇਟ ਗਰੁੱਪ ਆ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਹੈਗੀ ਆ। ਜਸਟਿਸ ਡਿਪਾਰਟਮੈਂਟ ਅਲੈਜ ਕਰ ਰਿਹਾ ਵੀ ਇਹ ਜਿਹੜਾ ਸਿਵਲ ਰਾਈਟਸ ਗਰੁੱਪ ਆ ਉਹਦਾ ਜਿਹੜਾ ਮੰਨਿਆ ਜਾਂਦਾ ਸਦਰਨ ਪਾਵਰਟੀ ਲਾ ਸੈਂਟਰ ਉਹਨੇ ਜਿਹੜੇ ਡੋਨਰਸ ਆ ਉਹਨਾਂ ਨੂੰ ਡੀਫਰਾਡ ਕੀਤਾ ਆ ਤੇ ਆਪਣੀ ਜਿਹੜੀ ਮਨੀ ਲੋਕਾਂ ਨੇ ਸਿਵਲ ਰਾਈਟਸ ਦੇ ਲਈ ਫਾਈਟ ਕਰਨ ਦੇ ਲਈ ਜਿਹੜੀ ਘੱਲੀ ਸੀਗੀ ਉਹਦੇ ਵਿੱਚੋਂ ਉਹਨਾਂ ਨੇ ਜਿਹੜੇ ਐਕਸਟ੍ਰੀਮਿਜ਼ਮ ਦੇ ਵਾਲੇ ਜਿਹੜੇ ਆ ਹੇਟ ਗਰੁੱਪਸ ਆ ਉਹਨਾਂ ਨੂੰ ਮਨੀ ਦਿੱਤੀ ਹੈ। ਕਹਿੰਦੇ ਵੀ ਮੋਰ ਦੈਨ 3 ਮਿਲੀਅਨ ਇਨਫੋਰਮੈਂਟਸ ਨੂੰ ਉਹਨਾਂ ਨੇ ਮਨੀ ਜਿਹੜੀ ਉਹ ਦਿੱਤੀ ਹੈ, ਜਿਹੜਾ ਕਿ ਹੁਣ ਉਹਨਾਂ ਦਾ ਨਾਓ ਡੀਫੰਕਟ ਹੋ ਚੁੱਕਾ ਹੈ ਜਿਹੜਾ ਪ੍ਰੋਗਰਾਮ ਜਿਸ ਦੇ ਜ਼ਰੀਏ ਇਹ ਵਾਈਟ ਸੁਪਰਮੇਸਿਸਟ ਗਰੁੱਪ ਤੇ ਹੋਰ ਜਿਹੜੇ ਗਰੁੱਪਸ ਆ ਉਹਨਾਂ ਨੂੰ ਇਨਫਿਲਟਰੇਟ ਕਰਦੇ ਜਿਹੜੇ ਉਹ ਹੁੰਦੇ ਸੀਗੇ। ਸੋ ਪ੍ਰੋਸੀਕਿਊਟਰ ਅਲੈਜ ਕਰ ਰਹੇ ਆ। ਸੋ ਇਹ ਅੰਦਰੂਨੀ ਖਬਰਾਂ ਘਟਾਉਣ ਦੇ ਲਈ ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਐਕਸਟ੍ਰੀਮਿਸਟ ਗਰੁੱਪਾਂ 'ਚ ਸ਼ਾਮਲ ਕਰ ਰਹੇ ਸੀਗੇ, ਪਰ FBI ਕਹਿੰਦੀ ਨਹੀਂ ਤੁਸੀਂ ਤਾਂ ਭਾਈ ਉਹਨਾਂ ਗਰੁੱਪਾਂ ਨੂੰ ਹੀ ਮਨੀ ਜਿਹੜੀ ਉਹ ਦਿੱਤੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ SPLC ਇਹ ਡਿਸਮੈਂਟਲ ਨਹੀਂ ਸੀ ਕਰ ਰਹੀ ਗਰੁੱਪ, ਇਨਫੈਕਟ ਐਕਸਟ੍ਰੀਮਿਜ਼ਮ ਨੂੰ ਮੈਨੂਫੈਕਚਰ ਜਿਹੜੀ ਉਹ ਕਰ ਰਹੀ ਸੀਗੀ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਵਾਇਰ ਫਰਾਡ, ਬੈਂਕ ਫਰਾਡ, ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਐਲਬਾਮਾ ਦੀ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਦੇ ਉਲਟ ਕੇਸ ਲਿਆਂਦਾ ਗਿਆ ਆ ਜਿੱਥੇ ਇਹ ਆਰਗੇਨਾਈਜੇਸ਼ਨ ਬੇਸਡ ਹੈਗੀ ਆ। ਸੋ ਜਸਟਿਸ ਡਿਪਾਰਟਮੈਂਟ ਇਹ ਦਾਅਵਾ ਕਰਦਾ ਆ ਵੀ SPLC ਨੇ ਜਿਹੜੀਆਂ ਜਾਲੀ ਸਟੇਟਮੈਂਟਸ ਆ ਉਹ ਬੈਂਕ ਨੂੰ ਜਿਹੜੀਆਂ ਉਹ ਬਣਾਈਆਂ ਦਿੱਤੀਆਂ ਤੇ ਗਲਤ ਇਨਫੋਰਮੇਸ਼ਨ ਦੇ ਕੇ ਅਕਾਊਂਟ ਸੈਟਅਪ ਕਰਾਏ ਤਾਂ ਜੋ ਜਿਹੜੇ ਇਨਫੋਰਮੈਂਟਸ ਆ ਉਹਨਾਂ ਨੂੰ ਮਨੀ ਜਿਹੜੀ ਉਹ ਫਨਲ ਕੀਤੀ ਜਾਵੇ। ਉਤੋਂ ਤਾਂ ਹੁਣ ਹਰਜੋਤ ਸਿੰਘ ਜੀ ਇਹੀ ਲੱਗ ਰਿਹਾ ਵੀ ਜਿਹੜੇ ਵੀ ਕੋਈ ਵਾਈਟ ਸੁਪਰਮੇਸਿਸਟ ਗਰੁੱਪਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕਹਿ ਲਓ ਵੀ ਇਹਨਾਂ ਦੇ ਜਿਹੜੇ ਰਾਈਟ ਵਿੰਗ ਏਜੰਡੇ ਦੇ ਉਲਟ ਜਿਹੜੇ ਉਹ ਚੱਲ ਰਹੇ ਆ ਉਹਨਾਂ ਸਾਰਿਆਂ ਦੇ ਉਲਟ ਇਸ ਟਾਈਮ ਸਰਕਾਰੀ ਤੰਤਰ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ FBI ਦੇ ਦੁਆਰਾ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਆ ਫੈਡਰਲ ਫਰਾਡ ਚਾਰजेस ਦੇ ਉੱਤੇ। FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਿ ਜਿਹੜੀ ਸਦਰਨ ਪਾਵਰਟੀ ਲਾ ਸੈਂਟਰ ਆ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਦੁਆਰਾ ਬੇਸਿਕਲੀ ਜਿਹਦੇ ਕਿ ਮਿਲੀਅਨਸ ਆਫ ਡਾਲਰ ਰੇਜ਼ ਕੀਤੇ ਹੁੰਦੇ ਆ ਉਹਨਾਂ ਨੇ ਸੀਕ੍ਰੇਟਲੀ ਕੇ ਤੇ ਹੋਰ ਜਿਹੜੇ ਹੇਟ ਗਰੁੱਪ ਆ ਉਹਨਾਂ ਨੂੰ ਮਨੀ ਜਿਹੜੀ ਉਹ ਦਿੱਤੀ ਹੈਗੀ ਆ। ਜਸਟਿਸ ਡਿਪਾਰਟਮੈਂਟ ਅਲੈਜ ਕਰ ਰਿਹਾ ਵੀ ਇਹ ਜਿਹੜਾ ਸਿਵਲ ਰਾਈਟਸ ਗਰੁੱਪ ਆ ਉਹਦਾ ਜਿਹੜਾ ਮੰਨਿਆ ਜਾਂਦਾ ਸਦਰਨ ਪਾਵਰਟੀ ਲਾ ਸੈਂਟਰ ਉਹਨੇ ਜਿਹੜੇ ਡੋਨਰਸ ਆ ਉਹਨਾਂ ਨੂੰ ਡੀਫਰਾਡ ਕੀਤਾ ਆ ਤੇ ਆਪਣੀ ਜਿਹੜੀ ਮਨੀ ਲੋਕਾਂ ਨੇ ਸਿਵਲ ਰਾਈਟਸ ਦੇ ਲਈ ਫਾਈਟ ਕਰਨ ਦੇ ਲਈ ਜਿਹੜੀ ਘੱਲੀ ਸੀਗੀ ਉਹਦੇ ਵਿੱਚੋਂ ਉਹਨਾਂ ਨੇ ਜਿਹੜੇ ਐਕਸਟ੍ਰੀਮਿਜ਼ਮ ਦੇ ਵਾਲੇ ਜਿਹੜੇ ਆ ਹੇਟ ਗਰੁੱਪਸ ਆ ਉਹਨਾਂ ਨੂੰ ਮਨੀ ਦਿੱਤੀ ਹੈ। ਕਹਿੰਦੇ ਵੀ ਮੋਰ ਦੈਨ 3 ਮਿਲੀਅਨ ਇਨਫੋਰਮੈਂਟਸ ਨੂੰ ਉਹਨਾਂ ਨੇ ਮਨੀ ਜਿਹੜੀ ਉਹ ਦਿੱਤੀ ਹੈ, ਜਿਹੜਾ ਕਿ ਹੁਣ ਉਹਨਾਂ ਦਾ ਨਾਓ ਡੀਫੰਕਟ ਹੋ ਚੁੱਕਾ ਹੈ ਜਿਹੜਾ ਪ੍ਰੋਗਰਾਮ ਜਿਸ ਦੇ ਜ਼ਰੀਏ ਇਹ ਵਾਈਟ ਸੁਪਰਮੇਸਿਸਟ ਗਰੁੱਪ ਤੇ ਹੋਰ ਜਿਹੜੇ ਗਰੁੱਪਸ ਆ ਉਹਨਾਂ ਨੂੰ ਇਨਫਿਲਟਰੇਟ ਕਰਦੇ ਜਿਹੜੇ ਉਹ ਹੁੰਦੇ ਸੀਗੇ। ਸੋ ਪ੍ਰੋਸੀਕਿਊਟਰ ਅਲੈਜ ਕਰ ਰਹੇ ਆ। ਸੋ ਇਹ ਅੰਦਰੂਨੀ ਖਬਰਾਂ ਘਟਾਉਣ ਦੇ ਲਈ ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਐਕਸਟ੍ਰੀਮਿਸਟ ਗਰੁੱਪਾਂ 'ਚ ਸ਼ਾਮਲ ਕਰ ਰਹੇ ਸੀਗੇ, ਪਰ FBI ਕਹਿੰਦੀ ਨਹੀਂ ਤੁਸੀਂ ਤਾਂ ਭਾਈ ਉਹਨਾਂ ਗਰੁੱਪਾਂ ਨੂੰ ਹੀ ਮਨੀ ਜਿਹੜੀ ਉਹ ਦਿੱਤੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ SPLC ਇਹ ਡਿਸਮੈਂਟਲ ਨਹੀਂ ਸੀ ਕਰ ਰਹੀ ਗਰੁੱਪ, ਇਨਫੈਕਟ ਐਕਸਟ੍ਰੀਮਿਜ਼ਮ ਨੂੰ ਮੈਨੂਫੈਕਚਰ ਜਿਹੜੀ ਉਹ ਕਰ ਰਹੀ ਸੀਗੀ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਵਾਇਰ ਫਰਾਡ, ਬੈਂਕ ਫਰਾਡ, ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਐਲਬਾਮਾ ਦੀ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਦੇ ਉਲਟ ਕੇਸ ਲਿਆਂਦਾ ਗਿਆ ਆ ਜਿੱਥੇ ਇਹ ਆਰਗੇਨਾਈਜੇਸ਼ਨ ਬੇਸਡ ਹੈਗੀ ਆ। ਸੋ ਜਸਟਿਸ ਡਿਪਾਰਟਮੈਂਟ ਇਹ ਦਾਅਵਾ ਕਰਦਾ ਆ ਵੀ SPLC ਨੇ ਜਿਹੜੀਆਂ ਜਾਲੀ ਸਟੇਟਮੈਂਟਸ ਆ ਉਹ ਬੈਂਕ ਨੂੰ ਜਿਹੜੀਆਂ ਉਹ ਬਣਾਈਆਂ ਦਿੱਤੀਆਂ ਤੇ ਗਲਤ ਇਨਫੋਰਮੇਸ਼ਨ ਦੇ ਕੇ ਅਕਾਊਂਟ ਸੈਟਅਪ ਕਰਾਏ ਤਾਂ ਜੋ ਜਿਹੜੇ ਇਨਫੋਰਮੈਂਟਸ ਆ ਉਹਨਾਂ ਨੂੰ ਮਨੀ ਜਿਹੜੀ ਉਹ ਫਨਲ ਕੀਤੀ ਜਾਵੇ।
ਉਤੋਂ ਤੋਂ ਤਾਂ ਹੁਣ ਹਰਜੋਤ ਸਿੰਘ ਜੀ ਇਹੀ ਲੱਗ ਰਿਹਾ ਵੀ ਜਿਹੜੇ ਵੀ ਕੋਈ ਵਾਈਟ ਸੁਪਰੀਮੇਸਿਸਟ ਗਰੁੱਪਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਕਹਿ ਲਓ ਵੀ ਇਹਨਾਂ ਦੇ ਜਿਹੜੇ ਰਾਈਟ ਵਿੰਗ ਏਜੰਡੇ ਦੇ ਉਲਟ ਜਿਹੜੇ ਉਹ ਚੱਲ ਰਹੇ ਆ, ਉਹਨਾਂ ਸਾਰਿਆਂ ਦੇ ਉਲਟ ਇਸ ਟਾਈਮ ਸਰਕਾਰੀ ਤੰਤਰ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾ ਰਹੀ ਹੈਗੀ ਆ। ਜੀ ਬਿਲਕੁਲ।